ਵੀ ਯੂਐਸ ਉਸ ਟਰੈਕ ਵੱਲ ਪਹੁੰਚ ਰਿਹਾ ਜਿੱਥੇ 19 ਟ੍ਰਿਲੀਅਨ ਡਾਲਰ ਨਵਾਂ ਕਰਜ਼ਾ ਆਉਣ ਵਾਲੇ 10 ਸਾਲਾਂ ਦੇ ਵਿੱਚ ਹੋ ਜਾਊਗਾ। ਕਾਂਗਰੈਸ਼ਨਲ ਬਜਟ ਆਫਿਸ ਨੇ ਪ੍ਰੋਜੈਕਸ਼ਨਸ ਜੋ ਰਿਲੀਜ਼ ਕੀਤੀਆਂ ਆ ਅੱਜ, ਉਹਨਾਂ ਦੇ ਮੁਤਾਬਕ ਇੰਟਰਸਟ ਰੇਟ ਉਹਨਾਂ ਨੇ ਕਿਹਾ ਵੀ ਹੋਰ ਸਾਨੂੰ ਵਧਾਉਣਾ ਚਾਹੀਦਾ ਹੈਗਾ ਆ। ਤੇ ਬਾਈ ਪਾਰਟੀਸ਼ਨ ਸਪੈਂਡਿੰਗ ਬਿੱਲ ਐਡ ਕਰ ਰਿਹਾ ਡੈਫੀਸਿਟ ਨੂੰ। ਨਵਾਂ ਜੋ ਫੋਰਕਾਸਟ ਆ ਇਹਦੇ ਮੁਤਾਬਕ 1.4 ਟ੍ਰਿਲੀਅਨ ਡਾਲਰ ਦਾ ਜੋ ਗੈਪ ਹੈਗਾ ਆਉਣ ਵਾਲੇ 10 ਸਾਲਾਂ ਦੇ ਵਿੱਚ ਡੈਫਿਸਿਟ ਐਵਰੇਜ 2 ਟ੍ਰਿਲੀਅਨ ਡਾਲਰ ਹਰ ਸਾਲ ਵੱਧਦਾ ਜਾਊਗਾ। ਯੂਐਸ ਇਕੋਨਮੀ 2024 ਦੇ ਵਿੱਚ ਕਹਿੰਦੇ ਜੋ ਹੈਗੀ ਆ ਉਹਦੇ ਨਾਲੋਂ 118% 2033 ਤੱਕ ਇਨਕਰੀਜ਼ ਕਰੂਗੀ। ਸੋ ਇਹ ਕਾਫੀ ਵੱਡਾ ਨੰਬਰ ਆ। ਰਿਪਬਲਿਕਨਸ ਰਜਿਸਟ ਕਰ ਰਹੇ ਆ ਹਜੇ ਜੋ ਇਸ ਡੈਪਟ ਲਿਮਿਟ ਨੂੰ ਇਨਕਰੀਜ਼ ਕਰਨ ਦੇ ਲਈ, ਜਿਹਦੇ ਨਾਲ ਇੱਕ ਬਹੁਤ ਵੱਡਾ ਫਾਈਨੈਂਸ਼ੀਅਲ ਕ੍ਰਾਈਸਿਸ ਆ ਸਕਦਾ ਆ। ਇਨਫਲੇਸ਼ਨ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ। ਇਨਫਲੇਸ਼ਨ ਦਾ ਮਤਲਬ ਇਹ ਆ ਵੀ ਜੋ ਲਾਸ ਆਫ ਪਰਚੇਜ਼ਿੰਗ ਪਾਵਰ ਆ ਆਉਣ ਵਾਲੇ ਸਮੇਂ 'ਚ ਉਹਦੇ 'ਚ ਬਹੁਤ ਫਰਕ ਪੈਂਦਾ। ਜਿਹੜੀ ਚੀਜ਼ ਤੁਸੀਂ ਡਾਲਰ ਦੀ ਤੁਹਾਡੇ ਡਾਲਰ ਦੇ ਨਾਲ ਅੱਜ ਖਰੀਦ ਸਕਦੇ ਆ, ਕੱਲ ਨੂੰ ਉਹ ਸੇਮ ਪ੍ਰਾਈਸ ਨਹੀਂ ਹੋਊਗੀ, ਸੇਮ ਜਿਹੜਾ ਆ ਉਹ ਉਹਦੀ ਪ੍ਰਾਈਸ ਵੱਧ ਜਾਊਗੀ। ਸੋ ਇਨਫਲੇਸ਼ਨ ਦਾ ਇਹ ਮਤਲਬ ਹੈਗਾ ਆ। ਸੋ ਜੇ ਇੰਨਾ ਜ਼ਿਆਦਾ ਡੈਫੀਸਿਟ ਵੱਧਦਾ ਆ, ਇਹ ਇੱਕ ਤਰ੍ਹਾਂ ਨਾਲ ਹਿਸਟੋਰਿਕ ਹੋਊਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਟਾਲਿਟਿਕ ਕਨਵਰਟਰ ਚੋਰੀ ਕਰਨ ਆਇਆ ਬੰਦਾ ਸੀਗਾ, ਉਸ ਨੂੰ ਰਨ ਓਵਰ ਕਰ ਦਿੱਤਾ ਗਿਆ ਉਸ ਪੀੜਤ ਗੱਡੀ ਵਾਲੇ ਦੇ ਦੁਆਰਾ ਹੀ ਪਾਮਡੇਲ ਦੇ ਵਿੱਚ। ਤੇ ਕਹਿੰਦੇ ਬਾਅਦ ਚ ਉਸ ਕੈਟਾਲਿਟਿਕ ਕਨਵਰਟਰ ਚੋਰ ਜਿਹੜਾ ਕਥਿਤ ਤੌਰ ਦੇ ਉੱਤੇ ਆਇਆ ਸੀ ਚੋਰੀ ਕਰਨ, ਉਸ ਦੀ ਮੌਤ ਹੋ ਗਈ ਆ। ਇਹ ਇਨਸੀਡੈਂਟ ਕਹਿੰਦੇ ਵੀ ਮੰਗਲਵਾਰ ਤਕਰੀਬਨ 6 ਵਜੇ ਜਿਹੜਾ ਵਾਪਰਿਆ, ਇੱਕ ਸ਼ਾਪਿੰਗ ਸੈਂਟਰ ਦੇ ਪਾਰਕਿੰਗ ਲਾਟ ਦੇ ਵਿੱਚ ਜਿਹੜੇ 10th ਸਟਰੀਟ ਆ ਉੱਥੇ ਲਾਸ ਐਂਜਲਸ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਆ। ਅਧਿਕਾਰੀਆਂ ਨੇ ਕਿਹਾ ਵੀ ਇੱਕ ਕਾਰ ਜਿਸ ਦੇ ਵਿੱਚ 4 ਸਸਪੈਕਟ ਸੀਗੇ, ਉਹਨਾਂ ਨੇ ਜਿਹੜਾ 4x4 ਫੋਰਡ ਐਕਸਕਲੂਸ਼ਨ ਟਰੱਕ ਸੀਗਾ ਜਿਹੜਾ ਲਿਫਟਡ ਸੀ, ਉਸ ਦਾ ਕੈਟਾਲਿਟਿਕ ਕਨਵਰਟਰ ਚੋਰੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਇੱਕ ਉਤਰਿਆ, ਉਹਨੇ ਗੱਡੀ ਦੇ ਜਿਹੜੇ 100 ਦੇ ਨਾਲ ਆਰੀ ਦੇ ਨਾਲ ਉਸਨੂੰ ਵੱਢਣ ਦੀ ਕੋਸ਼ਿਸ਼ ਕੀਤੀ। ਇੱਕ ਜਿਹੜੀ ਔਰਤ ਆ ਉਹ ਗੱਡੀ ਦੇ ਵਿੱਚ ਹੀ ਜਿਹੜੀ ਸੁੱਤੀ ਪਈ ਸੀ, ਉਸਨੇ ਆਵਾਜ਼ਾਂ ਸੁਣੀਆਂ, ਉਹ ਉਸਨੂੰ ਲੱਗਾ ਵੀ ਕੋਈ ਚੋਰੀ ਕਰ ਰਿਹਾ ਹੈ, ਕੁਛ ਬ੍ਰੇਕ ਇਨ ਕਰਨ ਦੀ ਕੋਸ਼ਿਸ਼ ਕੀਤਾ। ਉਹਨੇ ਗੱਡੀ ਸਟਾਰਟ ਕੀਤੀ, ਰਿਵਰਸ 'ਚ ਜਿਹੜੀ ਉਹ ਪਾਈ, ਤੇ ਕਹਿੰਦੀ ਉਹਨੂੰ ਬਾਅਦ 'ਚ ਪਤਾ ਲੱਗਾ, ਫੀਲ ਹੋਇਆ ਵੀ ਇੱਕ ਬੰਪ ਦੇ ਉੱਤੋਂ ਜਿਹੜੀ ਉਹ ਨਿਕਲ ਗਈ ਹੈਗੀ ਆ, ਤੇ ਉਹ ਇਵੈਂਚੁਅਲੀ ਉਹ ਬੰਦਾ ਹੀ ਜਿਹੜਾ ਉਹ ਸੀਗਾ। ਉਸ ਤੋਂ ਬਾਅਦ 'ਚ ਉਹਨੇ ਖੁਦ ਹੀ 911 ਕਾਲ ਜਿਹੜੀ ਆ ਉਹ ਕੀਤੀ ਆ। 3 ਹੋਰ ਜਿਹੜੇ ਕਥਿਤ ਇਹ ਚੋਰੀ ਕਰਨ ਦੇ ਲਈ ਨਾਲ ਆਏ ਆ, ਜਿਸ ਵਿੱਚ 2 ਬੰਦੇ ਤੇ ਇੱਕ ਬੰਦਾ ਤੇ 2 ਔਰਤਾਂ ਸੀਗੀਆਂ। ਉਹਨਾਂ ਨੂੰ ਪੁਲਿਸ ਦੇ ਦੁਆਰਾ ਜਿਹੜਾ ਡਿਟੇਨ ਕਰ ਲਿਆ ਗਿਆ। ਜਿਹੜਾ ਪੀੜਤ ਸੀਗਾ ਜਿਹਦੇ ਉੱਤੋਂ ਦੀ ਟਰੱਕ ਗੱਡੀ ਜਿਹੜੀ ਉਹ ਨਿਕਲੀ, ਉਹ ਐਂਟੀਲੋਪ ਵੈਲੀ ਹਸਪਤਾਲ 'ਚ ਉਹਨੂੰ ਦਾਖਲ ਕਰਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਜਿਹੜਾ ਆ ਉਹ ਕੀਤਾ ਗਿਆ ਆ। ਸੋ ਇਹ ਕੈਟਾਲਿਟਿਕ ਕਨਵਰਟਰ ਦੀਆਂ ਚੋਰੀਆਂ ਬਹੁਤ ਜ਼ਿਆਦਾ ਵਧੀਆਂ ਆ, ਤੇ ਹੁਣ ਭਾਈ ਇਵੈਂਚੁਅਲੀ ਹੁਣ ਜੇ ਉਹ ਰੁਕ ਨਹੀਂ ਰਹੀਆਂ ਤੇ ਲੋਕਾਂ ਨੂੰ ਇਹ ਕੁਛ ਕਰਨਾ ਪੈਣਾ। ਨਾਲੇ ਉਹ ਸੁੱਤੀ ਸੀ ਤੇ ਸੁੱਤੀ ਉੱਠੀ ਨੂੰ ਇਦਾਂ ਲੱਗਾ ਵੀ ਬ੍ਰੇਕ ਇਨ ਕਰਦੀ ਆ, ਤੇ ਉੱਤੋਂ ਦੀ ਉਹਨੇ ਕੱਢ ਦਿੱਤੀ। ਹੁਣ ਜਾਣਬੁੱਝ ਕੇ ਤਾਂ ਕੀਤੀ ਲੱਗਦੀ ਨਹੀਂ ਗੱਲ ਲੱਗਦੀ ਹੈਗੀ, ਪਰ ਹੁਣ ਦੇਖੋ ਕੀ ਇਸ ਦੇ ਵਿੱਚ ਕੋਈ ਚਾਰजेस ਲਗਾਏ ਜਾਂਦੇ ਆ ਜਾਂ ਨਹੀਂ। ਪਰ ਇਹਨਾਂ ਚੋਰਾਂ ਨੇ ਆਮ ਲੋਕਾਂ ਦਾ ਜਿਹੜਾ ਜੀਵਨ ਆ, ਉਹਨਾਂ ਦਾ ਜਿਉਣਾ ਜਿਹੜਾ ਬੜਾ ਦੁਸ਼ਵਾਰ ਕੀਤਾ ਪਿਆ।